ਅਗੇ ਬੇ ਬਾਗ ਦੇ ਵਿੱਚ ਫੁੱਲ ਮਸਤ ਰਹਿੰਦਾ, ਅੰਬ ਮਸਤ ਰਹਿੰਦਾ, ਮੁੱਢ ਕੇਲਿਆਂ ਦੇ ਗੁੰਡੀ ਰੰਨ ਵਿਆਹ ਵਿੱਚ ਮਸਤ ਰਹਿੰਦੀ। ਗੁਰੂ ਮਾਸਟਰਾਂ ਦਾ ਵਿੱਚ ਚੇਲਿਆਂ ਦੇ ਗੁੰਡੀ ਰੰਨ ਵਿਆਹ ਵਿੱਚ ਮਸਤ ਰਹਿੰਦੀ, ਮੁੰਡੇ ਮਸਤ ਰਹਿੰਦੇ ਵਿੱਚ ਮੇਲਿਆਂ ਦੇ, ਦਾਨ ਬੰਦ ਕਚਹਿਰੀ ਵਿੱਚ ਮਸਤ ਰਹਿੰਦਾ। ਕਿਆ ਬਾਤ। ਗੁਰੂ ਮਸਤ ਰਹਿੰਦਾ ਵਿੱਚ ਚੇਲਿਆਂ ਦੇ। ਤੁਲਸੀਦਾਸ ਫਕੀਰ ਨੇ ਸੱਚ ਕਿਹਾ, ਸ਼ੇਰ ਮਸਤ ਰਹਿੰਦਾ ਵਿੱਚ ਮੇਲਿਆਂ ਦੇ। ਮੀਮ ਮਾਰਨੇ ਸੀ ਜਰਾ ਠਹਿਰ ਜਾਣਾ, ਫੁੱਲ ਬਲਾਖ ਦੀ ਮਨ ਸਵਾਲ ਮਾਲੀ, 5-7 ਤੂੰ ਫੁੱਲ ਲੈ ਕੇ ਮੇਰੇ ਪਰਾਂ ਦੇ ਨਾਲ ਮਲਾ ਮਾਲੀ, ਮੇਰੀ ਰਤ ਡੋਲੀ ਆਪਣੇ ਬਾਗ ਅੰਦਰ, तेरा बाग देसी मेरा हाल मली, तेरा बाग देसी मेरा हाल माली, बुलबुल जींदी ने अखा मेटरियां दे पढ़ बिस्मिल्लाह करे हलाल। क्या बात। ਵਾਹ 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 ਆ ਗਿਆ ਜੀ। ਤੇ ਬਾਗ ਦੇ ਵਿੱਚ ਖਲੋਤੀਆਂ ਨਹੀਂ, ਤੈਨੂੰ ਫੁੱਲ ਤੜੇਂਦੀ ਨੂੰ ਚੋਰ ਪੈ ਗਿਆ, ਘਰ ਮਾਪਿਆਂ ਦੇ ਕੱਢੇ ਬਾਲਟੀ ਨਾਲ, ਹੁਣ ਕੱਢਣੇ ਸੋਹਣੀਆਂ ਡੋਲ ਪੈ ਗਿਆ, ਸੂਈ ਫੜ ਕਸੀਦੜਾ ਜਾਂਦੀ ਨਹੀਂ, ਹੁਣ ਲਿਖਣੇ ਤਿੱਤਰ ਤੇ ਮੋੜ ਪੈ ਗਿਆ। ਆਰੀ ਸੁਨਿਆਰੀ ਦੀ ਦਾਲ ਬੜੀ ਕਰਾਰੀ, ਜੱਟ ਨੇ ਹੋਰ ਮੰਗ ਲਈ, ਉਹਨੇ ਚੱਕੀ ਕੜਛੀ ਬੁੱਲਾਂ ਪਰ ਮਾਰੀ, ਜੱਟ ਨੇ ਚੱਕੀ ਚੱਕ ਕੇ ਚਰੀ ਵਿੱਚ ਮਾਰੀ, ਟੰਗਾ ਉਹਦੀਆਂ ਆਏ ਖੜੀਆਂ ਜਿਵੇਂ ਹਲ। ਉਹ ਮੋਰੇ ਜੱਟ ਭੱਜਿਆ, ਮਗਰ ਭੱਜੀ ਕਰਤਾਰੀ, ਚੜੀਆਂ ਲੈ ਵੜਿਆ। अस्सलामुअलैकुम जी, सत श्री अकाल, प्रणाम दोस्तों। एक पिंड पंजाब दा चैनल दी टीम और साडा देश पंजाब चैनल दी टीम अज पहुंची है जी बाबा फकीरिया जी, बाबा मोहम्मद सदीक जिहड़ा कि बाबा बंब के नाम तो जाने जाता है जी। उन्होंने कोल चौरी साधक जट हुणां दे डेरे ते आ। पहले भी 2 साडे प्रोग्राम इत्थे बाबा जी नाल जिहड़े सब तो ज़्यादा वायरल होए सी, इन्हां दे डेरे ते ही आपां कीते सीगे। 492 गाफबे ये पिंड आ जी, ये बाबा जी बंब हुणां दा पिंड आ। इत्थे साडे जिहड़े देखण वाले सी उन्हां दी ਜਿਹੜੀ ਪੁਰਜ਼ੋਰ ਫਰਮਾਇਸ਼ ਤੇ ਦੁਬਾਰਾ ਅਸੀਂ ਆਏ ਆ, ਇਹਨਾਂ ਨਾਲ ਅਸੀਂ ਗੱਲਬਾਤ ਫਿਰ ਇੱਕ ਸਾਂਝੀ ਜੀ ਮਹਿਫਲ ਕਰਨੀ ਆ, ਸ਼ੁਕਰ ਪਿਆਰ ਮੁਹੱਬਤ ਵਾਲੀ, ਤੇ ਤੁਸੀਂ ਵੀ ਸੁਣਿਓ ਤੇ ਸਾਨੂੰ ਕਮੈਂਟ ਦੇ ਰਾਹੀਂ ਦੱਸਿਓ ਵੀ ਸਾਡਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਾ। ਜਸਕਰਨ ਸਿੰਘ USA ਇਹ ਜੀ ਸਾਡੀ ਇੱਕ ਸਾਡੇ ਦੇਖਣ ਵਾਲੇ ਜਿਹੜੇ ਖਸੂਸੀ ਫਰਮਾਇਸ਼ ਕੀਤੀ ਸੀ, ਜਸਕਰਨ ਸਿੰਘ USA ਤੋਂ, ਉਹਨਾਂ ਦੀ ਫਰਮਾਇਸ਼ ਤੇ ਅਸੀਂ ਇਸ ਪਿੰਡ ਵਿੱਚ ਆਏ ਆ ਦੁਬਾਰਾ ਬਾਬਾ ਜੀ ਹੁਣਾਂ ਦੀ ਗੱਪਸ਼ਪ ਜਿਹੜੀ ਉਹ ਰਿਕਾਰਡ ਕਰਨ, ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਬਹੁਤ ਅੱਛੀ ਲੱਗੇਗੀ। वीडियो के एंड ते तुसी कमेंट दे विच सानू अपनी राय जरूर देनी है जी। बहुत शुक्रिया बाबा जी। सलाम अलैकुम। वालेकुम सलाम रहमतुल्लाह व बरकातहू। की हाल आ? अल्लाह दा बड़ा एहसान अल्हम्दुलिल्लाह। किद्दां सेहतां तबीयतां ठीक आ तुहाडीआं? शुक्र है रब दा, रख बड़ी। अच्छा, मेरा ख्याल आ भी हले ठीक आ पूरा? मैं कहना पुछना टना टाणा। ਤੁਸੀਂ ਸੁਣਾਓ ਬਜ਼ੁਰਗੋ ਕਿਦਾਂ? ਅਲਹਮਦੁਲਿਲਾ ਜੀ ਠੀਕ ਆ। ਤੁਸੀਂ ਕੋ ਢਿੱਲੇ ਲੱਗਦੇ ਆ? ਅਸੀਂ ਵੀ ਠੀਕ ਆ, ਨਹੀਂ ਢਿੱਲੇ ਨਹੀਂ ਕੱਸੇ ਜਾਣਾ। ਚਲੋ ਫਿਰ ਦਿਓ ਵੱਟ ਬੂਟ ਇੱਕ ਦੂਜੇ ਨੂੰ। ਬਾਬਾ ਤੁਹਾਡਾ ਇੱਕ ਬੜਾ ਚਾਹਣ ਵਾਲਾ ਮੁੰਡਾ ਅਮਰੀਕਾ 'ਚ ਰਹਿੰਦਾ, ਉਹਦਾ ਨਾਂ ਜਸਕਰਨ ਆ। ਅੱਛਾ ਜੀ। ਉਹਨੇ ਮੈਨੂੰ ਤਕਰੀਬਨ ਕੋਈ 11ਵੇਂ ਮਹੀਨੇ ਕਿਹਾ ਸੀਗਾ ਵੀ ਬਾਬੇ ਸਦੀਕ ਦੇ ਕੋਲੇ ਯਾਰ ਤੁਸੀਂ ਜਾਓ ਤੇ ਉਹਨਾਂ ਦੀ ਵੀਡੀਓ ਰਿਕਾਰਡ ਕਰੋ ਤੇ ਭੇਜੋ, ਫਿਰ ਦੁਬਾਰਾ ਅਪਲੋਡ ਕਰੋ। ਲੇਕਿਨ ਉਦੋਂ ਧੁੰਦਾਂ ਬਹੁਤ ਪੈਂਦੀਆਂ ਸੀ, ਕੁਝ ਹਾਲਾਤ ਠੀਕ ਨਹੀਂ ਸੀ, ਫਿਰ ਲਾਹੌਰੋਂ ਅਸੀਂ ਆ ਨਹੀਂ ਸਕੇ ਤੁਹਾਡੇ ਕੋਲੇ। ਮੇਰੀ ਛੋਟੀ ਜਿਹੀ ਗੁਜ਼ਾਰਿਸ਼ ਆ, ਉਹ ਕੀ ਸੁਣਨਾ ਚਾਹੁੰਦਾ, ਜੋ ਬਸ ਉਹ ਤੁਹਾਡੀ ਉਹਨੂੰ ਗੱਲਬਾਤ ਚੰਗੀ ਲੱਗਦੀ ਗੱਲ ਦਾ ਹੁੰਦਾ ਕੋਈ, ਤੇ ਮੈਂ ਆਹ ਚੀਜ਼ ਸੁਣਨੀ ਆ, ਮੈਂ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਉਹੀ ਸੁਣਾਵਾਂਗਾ। ਭਾਵੇਂ ਮਨ ਇੱਕ ਤਾਂ ਕਹਿੰਦਾ ਕੋਈ ਦੇਸ਼ ਦੀ ਗੱਲ, ਕੋਈ ਬੋਲੀਆਂ ਤੇ ਪੁਰਾਣੀਆਂ ਗੱਲਾਂ ਜੀ। ਹਾਂਜੀ, ਗਾਤ ਹੋਈ ਨਾ ਗੱਲ ਵੀ। ਹਾਂਜੀ, ਕੋਈ ਗਾਣਾ ਆਪਣਾ ਜਿਹੜੇ ਗਾਉਣ ਸ਼ਾਉਣ ਉਹਨਾਂ ਚ ਕੋਈ ਰੰਗ ਨਹੀਂ, ਉਹ ਜੋ ਮਰਜ਼ੀ ਸੁਣਾ ਦਿਓ, ਜੋ ਮਰਜ਼ੀ। ਹਾਂ, ਕੋਈ ਰੌਲਾ ਨਹੀਂ ਹੈਗਾ। ਠੀਕ ਆ ਜੀ, ਹਾਂ ਹੋ ਜਾਂਦਾ ਜੀ। ਓਕੇ। ਹਾਂ। ਬਿਸਮਿल्लाह रहमान रहीम। ਮੈਂ ਪਹਿਲਾਂ ਤਾਰੀਫ ਕਰਨੀ, ਉਸ ਤੋਂ ਬਾਅਦ ਤੁਸੀਂ ਜੋ ਦਿਲ ਕਰਨਾ ਕਰੀ ਜਾਓ। ਕਰੋ ਜੀ ਤਾਰੀਫ, ਖੁੱਲੇ ਦਿਲ ਨਾਲ ਕਰੋ। ਕਹਿੰਦਾ ਬੇਪਰਵਾਹ ਬੇਅੰਤ ਹੈ, ਹੱਡ ਪਾਣੀਓ ਘੜਦਾ, ਰੰਗ ਰੰਗ ਦੀਆਂ ਸੂਰਤਾਂ ਮੇਰਾ ਮਾਲਕ ਪੈਦਾ ਕਰਦਾ, ਹਾਥੀ ਕੀੜੀ ਬੱਕਰੀ ਰੂਪ ਸਭ ਵਿੱਚ ਭਰਦਾ, ਜੋੜਾ ਬਣਾ ਕੇ ਭੇਜਦਾ ਕੁੱਲ ਮਦੀਨ ਤੇ ਨਰਦਾ, ਸਿਫਤ ਕਰਾਂ ਉਸ ਰੱਬ ਜਿਹੜਾ ਕੁੱਲ ਦੁਨੀਆ ਦਾ ਸਾਈਂ। ਉਹਨੇ ਇੱਕ ਪਾਣੀ ਦੀ ਬੂੰਦ ਤੋਂ ਇਹ ਸੂਰਤ ਸਾਜ ਬਣਾਈ, ਨਰਮ ਦੀਨ ਦੋ ਸੂਰਤਾਂ ਘੜੀਆਂ ਨਾਲ ਸਫਾਈ, ਅੱਗ ਪਾਣੀ ਮਿੱਟੀ ਹਵਾ ਗੱਡੀ ਜੋੜ ਚਲਾਈ, ਵਿੱਚ ਗੁਰ ਭੇਜਿਆ ਅਕਲ ਦਾ ਹੱਥੀ ਮੋੜ ਲਗਾਈ, ਗੁਰ ਕੱਢੇ ਪ੍ਰਵਾਨੇ ਗੇਬ ਦੇ ਗੁਰ ਦਾ ਭੇਤ ਲਾਹੀ, ਤੇ ਕੱਢਦੇ ਸੰਗ ਬਲੂਕੀਆਂ ਨੇ ਝੂਠੀ ਸ਼ਕਲ ਬਣਾਈ, ਔਰ ਬਾਜ ਗੁਰਾਂ ਨੇ ਫੈਸਲੇ ਆਮੀ ਝਗੜੇ ਕਰੇ ਲਗਾਈ। ਬਹੁਤ ਫਿਰ ਗੁਰ ਬਿਨ ਗਤਨੀ ਸ਼ਾਹ ਬਿਨ ਪਤਨੀ। ਲੱਖ ਇਨਸਾਨ ਦਾ ਚਾਨਣ ਹੋਵੇ, ਜਦ ਤੱਕ ਪੀਰ ਪੇਸ਼ਵਾ ਨਹੀਂ ਮਿਲਦਾ ਮੰਜ਼ਿਲੇ ਮਸੂਦ ਤੇ ਪਹੁੰਚ ਨਹੀਂ ਸਕਦਾ। ਇੱਕ
ਭਰੇ ਮੌਲਵੀ ਇਲਮ ਦੇ ਮਸਲੇ ਸ਼ਰ੍ਹਾ ਦੇ ਕਰਦੇ, ਇੱਕ ਬੈਠੇ ਹੋਏ ਵਿੱਚ ਹੁਜਰਿਆਂ ਹੱਥ ਵਿੱਚ ਤਸਵੀਰ ਫੜਦੇ, ਇੱਕ ਜੰਗਲੀ ਧੂਆਂ ਤਾਂਪਦੇ, ਪਿੰਡੇ ਨਾਲ ਅਗਨੀ ਦੇ ਸੜਦੇ, ਇੱਕ ਗੁੰਮਸੁੰਮ ਬੈਠੇ ਜੰਗਲੀ ਗੱਲ ਨਹੀਂ ਕਿਸੇ ਨਾਲ ਕਰਦੇ, ਇੱਕ ਮੀਰ ਮਿਰਗ ਸ਼ਿਕਾਰੀ ਲਾ ਕੇ ਫੰਦਕਾਂ ਫੜਦੇ, ਇੱਕ ਗੋਤੇ ਖਾਂਦੇ ਸਦਕਦੇ, ਉਹ ਵਾਕਬ ਡੂੰਘੇ ਸਰਦੇ, ਜਿਹਨੂੰ ਗੁਰ ਛਿਗਲੀ ਕਰ ਮਿਲ ਗਿਆ ਜੱਟਾ ਉਹ ਪਹੁੰਚਿਆ ਦੁਆਰੇ ਹਰਦੇ, ਗੁਰ ਤੋੜੇ ਜਿੰਦੇ ਕੁਫਰ ਦੇ ਖੋਲੇ ਮਗੀ ਦੇ ਪੜਦੇ। ਬੰਦਾ ਸੀ ਸਾਰੀ ਜ਼ਿੰਦਗੀ ਝੂਠ ਬੋਲਿਆ, ਉਹ ਹਾਂ ਝੂਠ ਬੋਲ ਕੇ ਉਹਨੇ ਆਪਣੀ ਔਲਾਦ ਪਾਲੀ, ਸਭ ਕੁਝ ਕੀਤਾ ਠੀਕ ਠਾਕ, ਜੋ ਵੀ ਸੀ ਆਪਣੇ ਝੂਠ ਤੇ ਚਲਾਇਆ। ਫਿਰ ਅਖੀਰੀ ਉਹ ਸਾਡੇ ਵਰਗਾ ਬੁੜਾ ਹੋ ਗਿਆ, ਅੱਛਾ ਖਤਮ ਹੋ ਗਿਆ, ਗੋਡਿਆਂ ਤੋਂ ਰਹਿ ਗਿਆ, ਤੁਰਨੇ ਤੋਂ ਰਹਿ ਗਿਆ। ਹੁਣ ਕਹਿਣ ਲੱਗਾ ਬਈ ਹੁਣ ਕੀ ਕਰੀਏ ਬਾਲ ਬੱਚੇ ਦਾ। ਇੱਕ ਉਹਦਾ ਪੁੱਤ ਸੀ, ਉਹ ਆਪਣੇ ਪੁੱਤ ਨੂੰ ਕਹਿਣ ਲੱਗਿਆ ਵੀ ਲੈ ਵੇ ਸੱਜਣਾ ਹੁਣ ਮੇਰੀ ਤਾਂ ਹੋ ਗਈ ਆ ਬਸ, ਸਾਰੀ ਜ਼ਿੰਦਗੀ ਝੂਠ ਦੀ ਕਮਾਈ ਕੀਤੀ ਆ, ਝੂਠ ਨਾਲ ਪਾਲਿਆ ਮੈਂ ਤੁਹਾਨੂੰ, ਤਾਂ ਹੁਣ ਚੱਲ ਮੇਰੇ ਵਾਲੀ ਸੀਟ ਤੂੰ ਸਾਂਭ। ਉਹ ਆਪਣੇ ਪੁੱਤ ਪਿਓ ਪੁੱਤ ਦੋਵੇਂ ਜਣੇ ਚਲੇ ਗਏ। ਬੜੀ ਮਜਲਿਸ ਲੱਗੀ ਸੀ ਜਿਵੇਂ ਆ ਇੱਥੇ ਲੱਗੀ ਹੋਈ ਆ। ਉੱਥੇ ਆਪਣੇ ਪਿਓ ਪੁੱਤ ਨੂੰ ਕਹਿਣ ਲੱਗਾ, ਪਿਓ ਕਹਿਣ ਲੱਗਾ ਵੀ ਲੈ ਬਈ ਹੁਣ ਗੱਲ ਕਰ ਇੱਥੇ। ਉਹ ਕਹਿਣ ਲੱਗਾ ਅੱਛਾ। ਉਹ ਕਹਿਣ ਲੱਗਾ ਮੈਂ ਗਿਆ ਸ਼ਿਕਾਰ ਨੂੰ। ਮੁੰਡਾ ਕਹਿਣ ਲੱਗਾ ਮੈਂ ਕਹਿੰਦਾ ਗਿਆ ਸ਼ਿਕਾਰ ਨੂੰ, ਮੇਰੇ ਮੂਹਰੇ ਹਰਨ ਨਿਕਲਿਆ, ਮੇਰੇ ਮੂਹਰੇ ਹਰਨ ਨਿਕਲਿਆ ਤਾਂ ਮੈਂ ਕਹਿੰਦਾ ਉਹਦੇ ਸਿਰ ਦੀ ਗੋਲੀ ਦੀ ਕੰਨ ਦੀ ਸਿਰ ਲਈ। ਅੱਛਾ ਕਹਿੰਦਾ ਮੈਂ ਸਿਰ ਕੰਨ ਦੀ ਲਈ ਮਾਰੀ ਗੋਲੀ, ਮੈਂ ਗਿਆ। ਕਹਿੰਦਾ ਉਹਦੇ ਪੈਰ ਦੇ ਵਿੱਚ ਦੀ ਪਿਛਲੇ ਪੈਰ 'ਚ ਹੀ ਲੰਘ ਕੇ ਕੰਨ ਵਿੱਚ ਦੀ ਲੰਘ ਗਈ। ਅੱਛਾ ਉਹਨਾਂ ਨੇ ਕਿਹਾ ਇਹ ਝੂਠਾ ਗੱਲ ਸਾਰੀ, ਪੈਰ ਕਿੱਥੇ ਤਾਂ ਕੰਨ ਕਿੱਥੇ। ਕੋਈ ਗੱਲ ਬਣਦੀ ਨਹੀਂ ਹੈਗੀ, ਬਣਦੀ ਨਹੀਂ ਗੱਲ। ਉਹ ਜਿਹੜਾ ਪਿਓ ਸੀ ਪੁਰਾਣਾ ਝੂਠਾ, ਉਹਦਾ ਪਿਓ ਸੀ, ਉਹ ਕਹਿੰਦਾ ਠਹਿਰ ਜੋ ਮੈਂ ਤੁਹਾਨੂੰ ਗੱਲ ਦਿੰਦਾ। ਕਹਿੰਦਾ ਮੁੰਡਾ ਸੱਚਾ, ਤੁਸੀਂ ਝੂਠੇ ਆ ਸਾਰੇ। ਕਿਉਂ? ਕਹਿੰਦਾ ਜਿਸ ਵੇਲੇ ਕੰਨ ਦੀ ਛੇੜ ਲਈ ਹਰ ਨੂੰ ਖਾਈ ਹਾਜ਼ਰ ਹੋਇਆ, ਹਰ ਨੇ ਪੈਰ ਚੱਕਿਆ ਕੰਨ ਤੇ ਮਾਰੇ, ਉਧਰੋਂ ਗੋਲੀ ਚਿੱਕੀ, ਪਹਿਲਾਂ ਪੈਰ 'ਚ ਲੰਘੀ ਫੇਰ ਕੰਨ 'ਚ। ਬਿਲਕੁਲ ਵੀ ਆ ਵੀ ਜਿਹੜਾ ਗੋਲੀ ਵੱਜੀ ਪੂਰਾ ਕਰਕੇ ਦਿਖਾਇਆ। ਕੰਨ ਤੇ ਕਾਜ ਕਰਦਾ ਸੀ, ਪਹਿਲਾਂ ਲੱਤ 'ਚ ਵੱਜੀ ਤੇ ਫੇਰ ਹੀ ਪੈਰ ਦੇ ਪਹਿਲਾਂ ਪੈਰ ਦੇ ਫੇਰ ਕੰਨ 'ਚ ਵੱਜੀ, ਫੇਰ ਪਾਰ ਗਈ। ਅਗੇ ਬੇਬਾਗ ਦੇ ਵਿੱਚ ਫੁੱਲ ਮਸਤ ਰਹਿੰਦਾ, ਅੰਬ ਮਸਤ ਰਹਿੰਦਾ, ਮੁੱਢ ਕੇਲਿਆਂ ਦੇ, ਗੁੰਡੀ ਰੰਨ ਵਿਆਹ ਵਿੱਚ ਮਸਤ ਰਹਿੰਦੀ। ਗੁਰੂ ਮਾਸਟਰਾਂ ਦਾ ਵਿੱਚ ਚੇਲਿਆਂ ਦੇ, ਗੁੰਡੀ ਰੰਨ ਵਿਆਹ ਵਿੱਚ ਮਸਤ ਰਹਿੰਦੀ, ਮੁੰਡੇ ਮਸਤ ਰਹਿੰਦੇ ਵਿੱਚ ਮੇਲਿਆਂ ਦੇ, ਦਾਨ ਚ ਬੰਦ ਕਚਹਿਰੀ ਵਿੱਚ ਮਸਤ ਰਹਿੰਦਾ। ਕੀ ਬਾਤ। ਗੁਰੂ ਮਸਤ ਰਹਿੰਦਾ ਵਿੱਚ ਚੇਲਿਆਂ ਦੇ। ਤੁਲਸੀਦਾਸ ਫਕੀਰ ਨੇ ਸੱਚ ਕਿਹਾ, ਸ਼ੇਰ ਮਸਤ ਰਹਿੰਦਾ ਵਿੱਚ ਮੇਲਿਆਂ ਦੇ। ਉਹ ਦੰਦ ਹੈ ਨੀ ਗੇ ਯਾਰ, ਗੱਲ ਬਣਦੀ ਨਹੀਂ। ਬਣੀ ਜਾਂਦੀ ਹੈ, ਕੋਈ ਬਹੁਤ ਸੋਹਣੀ ਬਣਦੀ ਹੈ, ਬੜੀ ਸੋਹਣੀ ਗੱਲ ਬਣਦੀ ਹੈ। ਜਾਨ ਨਹੀਂ ਛੱਡਦਾ। ਬੇਬਾਗ ਦੇ ਵਿੱਚ ਖਲੋਤੀ ਐ ਨੀ, ਤੈਨੂੰ ਫੁੱਲ ਤੜੇਂਦੀ ਨੂੰ ਚੋਰ ਪੈ ਗਿਆ। ਘਰ ਮਾਪਿਆਂ ਦੇ ਕੱਢੇ ਬਾਲਟੀ ਨਾਲ, ਹੁਣ ਕੱਢਣੇ ਸੋਹਣੀਆਂ ਡੋਲ ਪੈ ਗਿਆ। ਸੂਈ ਫੜਕ ਸਿੱਧਾ ਜਾਣਦੀ ਨਹੀਂ, ਹੁਣ ਲਿਖਣੇ ਤਿੱਤਰ ਤੇ ਮੋੜ ਪੈ ਗਿਆ। ਦਿਓ ਜਵਾਬ। ਮੈਂ ਸ਼ਾਇਰੀ ਨਾਲ ਆ ਗਈ, ਮੈਂ ਤਾਂ ਮਾੜਾ ਮੋਟਾ ਤੂੰ ਹੀ ਕਰਨਾ ਕਿਉਂ ਮੈਂ ਕਰਨਾ। ਕਿਹੜਾ 16 ਪੜਿਆ ਹੋਇਆ, ਬੜੇ ਰਾਗੀ ਨਹੀਂ ਹੁੰਦੇ। ਇਹ ਕਿਹੜਾ ਸਦੀਕ ਦੇ ਘਰ ਜੰਪ ਵਾਲਾ ਹੈ, ਆਪ ਖੁਦ ਸਦੀਕ ਆ। ਬਾਕੀ ਰਹੀ ਗੱਲ ਜਿਹੜਾ ਤੁਸੀਂ ਕਹਿੰਦੇ ਨਾ ਮੈਂ ਨਹੀਂ ਛੱਡਦਾ ਜਾਨ, ਚਲੋ ਸਾਡੇ ਬਜ਼ੁਰਗਾਂ ਤੁਸੀਂ ਸਾਨੂੰ ਜਿਹੜੇ ਬੰਦੇ ਆ ਨਾ ਤੁਹਾਡੇ ਚਾਹਣ ਵਾਲੇ ਹਜ਼ਾਰਾਂ ਦੀ ਤਾਦਾਦ 'ਚ, ਲੱਖਾਂ ਦੀ ਤਾਦਾਦ 'ਚ ਆ, ਉਹ ਭਾਈ ਸਾਨੂੰ ਕਹਿੰਦੇ ਵੀ ਬਾਬੇ ਦੀ ਵੀਡੀਓ ਕਿਉਂ ਨਹੀਂ ਬਣਾਉਂਦੇ ਤੁਸੀਂ, ਤਾਂ ਤੁਹਾਨੂੰ ਮਜਬੂਰ ਕਰੀਦਾ ਆ। ਉਹ ਬਾਬਾ ਕਾ ਬਸ ਕਰ ਗਿਆ, ਪਿਸ਼ਾਬ ਵੀ ਚਿੱਟਾ ਹੋ ਗਿਆ ਬਾਬੇ ਦਾ, ਬਾਬੇ ਦਾ ਬਾਕੀ ਰਹਿੰਦੀ ਆ। ਪੰਜਾਬ ਹੀ ਗਿਆ, ਆਹੋ ਨਿੱਤਰ ਗਿਆ ਵਿੱਚ, ਕੋਈ ਗਾਰ ਨਹੀਂ ਗਈ ਪੂਰਾ। ਉਹਦਾ ਮੀਮ ਮਾਰਨੇ ਸੀ ਜਰਾ ਠਹਿਰ ਜਾਣਾ, ਬੁਲਬੁਲ ਆਖਦੀ ਮਨ ਸਵਾਲ ਮਾਲੀ, 5-7 ਤੂੰ ਫੁੱਲ ਲੈ ਕੇ ਮੇਰੇ ਪਰਾਂ ਦੇ ਨਾਲ ਮਲਾ ਮਾਲੀ, ਮੇਰੀ ਰੱਤ ਡੋਲੀ ਆਪਣੇ ਬਾਗ ਅੰਦਰ, ਤੇਰਾ ਬਾਗ ਦੇਸੀ ਮੇਰਾ ਹਾਲ ਮੱਲੀ, ਤੇਰਾ ਬਾਗ ਦੇਸੀ ਮੇਰਾ ਹਾਲ ਮਾਲੀ, ਬੁਲਬੁਲ ਜੀਂਦੀ ਨੇ ਅੱਖਾਂ ਮੇਟਰੀਆਂ ਤੇ ਪੜ ਬਿਸਮਿਲ੍ਲਾ ਕਰੇ ਹਲਾਲ ਮਾਲੀ। ਕੀ ਬਾਤ। ਬਾਬਾ 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 ਆ ਗਿਆ ਜੀ, ਛੱਡ ਗਿਆ ਬਈ ਬਾਬਾ। ਪਰ ਬਾਬੇ ਦੀ ਜਿਹੜੀ ਬੋਲੀ ਸੀ ਨਾ, ਉਹ ਭਾਈ ਤੁਹਾਡੇ ਤੋਂ ਉੱਪਰ ਸੀ। ਬੋਲੀਆਂ ਬਾਬੇ ਦੇ ਬਾਗੇ ਮੈਂ ਬੋਲੀ ਨਹੀਂ ਬਾਬੇ ਵਾਲੀ ਕੋਈ। ਨਹੀਂ ਬੋਲੀਆਂ ਮੈਂ ਬਾਕੇ ਵੱਧ ਸਮਝਦੇ ਨਹੀਂ। ਚਲੋ ਤੁਸੀਂ ਵੀ ਕਿ ਦੋ ਸੋਹਣੀ ਮੇਲਣੇ ਨੱਚਣ ਵਾਲੀਏ, ਸੋਹਣੀ ਮੇਲਣੇ ਨੱਚਣ ਵਾਲੀਏ, ਤੇਰੀ ਭੈਣਾ ਵਿਆਹ ਕਰਵਾ ਲਾ, ਤੈਨੂੰ ਬਣਾ ਲਾ ਸਾਲੀ, ਲੱਗੇ ਪਿਆਰੀ। ਤੈਨੂੰ ਬਣਾ ਲਾ ਸਾਲੀ, ਚੱਲ ਆਪਾਂ ਦੋਨੇ ਚੱਲੀਏ, ਮੇਰੀ ਬੋਤੀ ਝਾਂਜਰਾਂ ਵਾਲੀ, ਬੋਤੀ ਨੇ ਪੱਬ ਚੱਕ ਲਿਆ, ਡਿੱਗ ਪਈ ਜੁੱਤੀ ਡਿੱਗ ਪਈ ਸਿਤਾਰਿਆਂ ਵਾਲੀ, ਕਹਿੰਦੀ ਡਿੱਗਦੀ ਨੂੰ ਡਿੱਗ ਲੈਣ ਦੇ, ਪਿੰਡ ਚੱਲ ਕੇ ਸਮਾ ਦੂੰ 40 ਲਹਿੰਗੇ ਤੇਰੇ ਨੂੰ ਤਮ ਕੇ ਲਵਾ ਦੂੰ ਕਾਲੀ। ਕੀ ਬਾਤ ਹੈ, ਕੀ ਬਾਤ ਹੈ। ਹਾਂ ਆ ਰਹੀ ਆਰੀ ਆਰੀ ਹੈ ਕਿ ਕੁੜੀ ਬੜੀ ਨੱਚਦੀ ਦੱਸਦੀ ਲੱਗੇ, ਪਿਆਰੀ ਭੈਣ ਤੇਰੀ ਨਾਲ ਵਿਆਹ ਕਰਾਵਾਂ, ਤੈਨੂੰ ਬਣਾਵਾਂ ਸਾਲੀ, ਚੜ ਜਾ ਬੋਤੀ ਤੇ ਮੇਰੀ ਬੋਤੀ ਝਾਂਜਰਾਂ ਵਾਲੀ, ਬੋਤੀ ਨੇ ਛਾਲ ਚੱਕ ਲਈ, ਜੋਤੀ ਡਿੱਗ ਪਈ ਸਿਤਾਰਿਆਂ ਵਾਲੀ, ਡਿੱਗਦੀ ਨੂੰ ਡਿੱਗ ਲੈਣ ਦੇ,
ਘਰ ਚੱਲ ਕੇ ਸੁਣਾ ਦੂੰ 40 ਮਰ ਜਾਣੇ ਅਰਜੂ ਨੇ ਡਾਕ ਪਟਾਂ ਤੇ ਮਰ ਤੇਰੀ ਕਹਿ ਰੋ ਜਾ ਠੀਕ ਹੋ ਗਿਆ ਠੀਕ ਹੋ ਗਿਆ ਹਾਂਜੀ ਜਵਾਬ ਠੀਕ ਆ ਹੋ ਗਿਆ ਬਿਲਕੁਲ ਜਵਾਬੀ ਕਾਰਵਾਈ ਇਸੇ ਤਰ੍ਹਾਂ ਹੀ ਏਦਾਂ ਹੀ ਏਦਾਂ ਹੀ। ਸਵਾਦ ਗਾਉਣਾ ਜੋਟੀ ਦਾ ਪੁੱਤ ਪਲੋਠੀ ਦਾ ਦਾਣਾ ਕੋਠੀ ਦਾ ਚੋਣਾ ਝੋਟੀ ਦਾ ਤੇ ਮਾਰਨਾ ਸੋਟੀ ਦਾ ਜਾਣਾ ਖੋਤੀ ਦਾ ਉਹ ਤੇਰੀ ਬਾਬਾ ਕੱਟ ਨਹੀਂ ਹੋਏਗਾ ਸ਼ਰਾਬੀ ਗਾ ਨਹੀਂ ਬਾਬਾ ਵੱਧ ਗਿਆ ਮੈਂ ਉਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਕਰਦਾ ਕੋਈ ਨਹੀਂ ਮੈਨੂੰ ਵੀ ਆ ਉਹ ਜਿਹੜਾ ਪਿੰਡ ਵਿੱਚ ਆਉਣਾ ਚਾਹੀਦਾ ਕੱਟਦੀ ਹੈ ਫੇਰ ਲੜਾਇਆ ਕੋਈ ਨਹੀਂ ਕੱਟ ਦਿਆਂਗੇ ਕਟਿਆ ਉਹ ਕੱਟ ਦਊਗਾ ਇਹ ਗਲਤ ਗੱਲ ਨਾ ਜਾਵੇ ਨਹੀਂ ਨਹੀਂ ਏਦਾਂ ਕੀਤੀ ਸੀ ਬਾਬਾ ਤੇਰੇ ਉਹ ਨਹੀਂ ਜਾਂਦੀ ਆਰੀ ਸੁਨਿਆਰੀ ਦੀ ਦਾਲ ਬੜੀ ਕਰਾਰੀ ਜੱਟ ਨੇ ਹੋਰ ਮੰਗ ਲਈ ਉਹਨੇ ਚੱਕੀ ਕੜਛੀ ਬੁੱਲਾਂ ਪਰ ਮਾਰੀ ਜੱਟ ਨੇ ਚੱਕੀ ਚੱਕ ਕੇ ਚਰੀ ਵਿੱਚ ਮਾਰੀ ਟੰਗਾਂ ਉਹਦੀਆਂ ਐ ਖੜੀਆਂ ਜਿਵੇਂ ਹਲ ਉਹ ਮੋਰੇ ਜੱਟ ਭੱਜਿਆ ਮਗਰ ਭੱਜੀ ਕਰਤਾਰੀ ਚੜੀਆਂ ਲੈ ਵੜਿਆ ਮੇਰੇ ਛਾਲ ਲੈਂਦੇ ਅੱਛਾ ਬਾਈ ਜੀ ਸੁਣਾਓ ਲੱਤਾਂ ਉਹਦੀਆਂ ਐ ਖੜੀਆਂ ਜਿਵੇਂ ਹਲ 'ਚ ਫਸੀ ਹੁੰਦੀ ਪੰਜਾਲੀ ਹਾਂ ਐ ਕਰੀ ਜਿਵੇਂ ਬੋਤਾ ਕਰੀ ਜੰਗਾਲੀ ਲੈ ਲਓ ਮੁੰਡੇ ਵੱਧ ਗਿਆ ਕੰਮ ਲੱਗੇ ਨਹੀਂ ਵੱਧ ਗਿਆ ਕੰਮ। ਲੈ ਲਓ ਅੱਜ ਤਾਂ ਖੀਰ ਹੋ ਗਈ ਬਈ ਅੱਜ ਤੱਕ ਖੀਰ ਤੇ ਹੋਈ ਜਾਏ ਹੈਂ? ਕੱਟ ਦਿਆਂਗੇ ਕੱਢ ਦਿਆਂਗੇ ਕੱਟਦੇ ਜੀ ਕੱਢ ਨਹੀਂ ਦਿਆਂਗੇ ਇਹ ਤਾਂ ਕੱਟਣੀ ਪੈਣੀ ਹੈ ਨਹੀਂ ਮਿਊਟ ਕਰ ਦਾਂਗੇ ਮਿਊਟ ਕਰਦੀ ਯਾਰ ਮਿਊਟ ਕਰਦੀ ਉਹ ਭਰਾਵਾ ਮਿਊਟ ਵੀ ਆਵਾਜ਼ ਨਹੀਂ ਉਹਦੀ ਫੋਟੋ ਆ ਜਾਊ ਇਹ ਚੰਗਾ ਭਰਾ ਇਹਨੂੰ ਲਾ ਮੈਨੂੰ ਛੱਡ ਲਾ ਮੇਰੇ ਮੂੰਹ 'ਚ ਦੰਦ ਹੈ ਨਹੀਂਗਾ ਨਹੀਂ ਬਾਬਾ ਕਿਹੜਾ ਕੰਮ ਆ? ਯਾਰੀ ਵਿੱਚ ਜਗਰਾਮਾਂ ਦੇ ਲਾਗੀ ਰੋਸ਼ਨੀ ਭਾਰੀ ਬੈਲੀਆਂ ਦਾ ਇਕੱਠ ਹੋ ਗਿਆ ਕੱਟ ਹੋ ਗਿਆ ਉੱਥੇ ਬੋਤਲਾਂ ਮੰਗਾ ਲੀਆਂ 40 ਜਿੱਕ ਵੱਧ ਗਈ ਚੱਕ ਕੇ ਬਹਿਲ ਨਾ ਮਾਰੀ ਤੋਲਾ ਟੁਕ ਮੰਗਦਾ ਨਾਲ ਮੰਗੇ ਤਰਕਾਰੀ ਹਾਏ 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 ਕੀ ਬਾਤ ਕੀ ਨਹੀਂ ਜੀ ਕੰਮ ਆ ਚੱਕਤਾ ਬਾਬਿਆਂ ਨੇ ਚੱਪਾ ਖਿਆ ਜਦੋਂ ਹੀ ਹਾਂ ਬਾਬਾ ਚੱਲ ਤੁਸੀਂ ਸਾਹ ਲੈ ਲਓ ਹਾਂ ਜਨਾਬ ਦੋ ਵਪਾਰੀ ਹਾਂ ਦੋ ਹੀ ਠੱਗ ਅੱਛਾ ਉਹ ਮਾਲ ਲੈ ਕੇ ਤੁਰ ਪਏ ਇੱਕ ਕੋਲੇ ਗਾਂ ਹੋਵੇ ਇੱਕ ਕੋਲੇ ਹੋਵੇ ਬਹਿੜਾ ਬੋਲਦ ਕਹਿ ਲੋ ਟਗਾ ਟੱਗਾ ਉਹ ਜਨਾਬ ਆਪਣੇ ਜਾਣੀ ਕਿਤੇ ਸਾਂਝੇ ਜੇ ਥਾਂ ਇਕੱਠੇ ਹੋ ਗਏ ਤੇ ਜਾਣਾ ਸੀ ਮੰਡੀ ਉਹਨੇ ਜਦੋਂ ਦੇਖਿਆ ਨਾ ਉਧਰ ਹੀ ਦੋਹਾਂ ਨੇ ਕਹਿੰਦਾ ਯਾਰ ਮੰਡੀ ਜਾਣਾ ਕਹਿੰਦਾ ਹਾਂ ਜਾਣਾ ਤਾਂ ਮੈਂ ਹੀ ਮੰਡੀ ਕਹਿੰਦਾ ਤੂੰ ਕੰਨ ਜਾਣਾ ਮੈਂ ਵੀ ਕਹਿੰਦਾ ਬੋਲਦ ਵੇਚਣ ਮੰਡੀ ਜਾਣਾ ਕਹਿੰਦਾ ਜੇ ਆਪਾਂ ਇੱਥੇ ਸੌਦਾ ਕਰ ਲਈ ਉੱਥੇ ਦੀ ਕਮਿਸ਼ਨ ਭਰਨਾ ਕਿਹੜੀ ਲੋੜ ਆ ਉਹਨੇ ਕਿਹਾ ਠੀਕ ਆ ਭਰ ਲੈ ਆ ਜਾ ਬਹਿ ਗਏ ਹੁਣ ਦੋਵੇਂ ਸਲਾਹ ਕਰਦੇ ਆ ਕਿ ਨਾ ਉਹ ਕਹਿੰਦਾ ਯਾਰ ਕੋਈ ਤਾਰੀਫ ਸੁਣਾ ਆਪਣੇ ਬੋਲਦ ਦੀ ਇਹ ਕੀ ਕਰਦਾ ਉਹ ਕਹਿੰਦਾ ਸੁਣ ਲਾ ਲੰਡੇ ਵਾਲੀ ਗੱਲ ਸਾਰੇ ਪਿੰਡ 'ਚ ਹੋ ਗਈ ਪੱਲ ਹਲਟ ਤੇ ਇੱਕ ਰਾਸਤੇ ਦੇ ਕੰਡੇ ਕੱਢਦਾ ਖੁੱਬੇ ਇਹ ਗੱਡੇ ਨੂੰ ਕਦੇ ਨਹੀਂ ਛੱਡਦਾ ਅੱਛਾ ਉਹਨੇ ਕਿਹਾ ਤੂੰ ਗਾਂ ਦੀ ਸੁਣਾ ਉਹ ਕਹਿੰਦਾ ਸੁਣ ਲੈ ਲੰਡੀ ਵਾਲੀ ਗੱਲ ਸਾਰੇ ਪਿੰਡ 'ਚ ਹੋ ਗਈ ਪੱਲ 14 ਗੜਬੇ ਦਿੰਦੀ ਛੱਲ ਉਹ ਬੱਚੇ ਨੂੰ ਵੀ ਛੱਡ ਲਾ ਮੱਖਣੀ ਦਾ ਕੀਆ 5 ਸੇਰ ਕੱਢ ਲਾ ਵਾਹ ਉਹਨੇ ਕਿਹਾ ਯਾਰ ਬੜਾ ਸੂਦਾ ਹੈ ਮੇਰੀ ਤਾਂ ਗਾਂ ਹੀ ਬੜੀ ਨਿਕੰਮੀ ਉਹਨੇ ਕਿਹਾ ਮੇਰਾ ਬਹੁਤ ਬੜਾ ਨਿਕੰਮਾ ਰੋਸੇ ਨਾਲ ਰੱਸਾ ਫੜਾਤਾ ਮੱਖਣੀ ਵੀ ਨਿਕਲਦੀ ਹੈ ਜਦੋਂ ਤੁਰੇ ਨਾ ਥੋੜਾ ਜਿਹਾ ਹੁਣ ਗਾਂ ਵਾਲਾ ਕਹਿੰਦਾ ਯਾਰ ਕੋਈ ਦਾ ਖੋਟ ਵੀ ਦੱਸ ਜਾ ਉਹ ਕਹਿੰਦਾ ਮੇਰਾ ਲੰਡਾ ਛੱਡਿਆ ਬਾਹਰ ਨੂੰ ਜਾਵੇ ਸਣੇ ਜੁੱਲ ਘਗਰੀਆਂ ਖਾਵੇ ਉਡਾ ਦੂ ਫੰਬੇ ਲਾਣੇ ਦੇ ਲੰਡੀ ਗਾਂ ਵਾਲਿਆ ਸੁਣ ਲੈ ਖੋਟ ਕਾਣੇ ਦੇ ਇਹ ਇੱਕ ਅੱਖੋਂ ਕਾਣਾ ਵੀ ਆ ਉਹ ਕਹਿੰਦਾ ਮੇਰੀ ਗਾਂ ਸਿੰਘਾਂ ਤੋਂ ਨਾਰੀ ਇਹ ਕਲਪੜੀ ਘਮਾ ਕੇ ਮਾਰੀ ਅੱਜ ਆਈ ਬੁੜੇ ਦੀ ਬਾਰੀ ਇਹ ਕਰ ਰਹਿੰਦੀ ਰੰਡੀ ਦੇ ਲੰਡੇ ਬੋਲ ਵਾਲਿਆ ਸੁਣ ਲੈ ਛਿੱਤਰ ਛੱਡੀ ਨੇ ਕੀ ਬਾਤ ਇਹ ਵੀ ਕੰਮ ਹੈ ਇਹਦੇ ਹਾਂਜੀ ਇਹ ਵੀ ਦੋਵੇਂ ਫਸ ਗਏ ਸ਼ੇਰੋ ਸ਼ਾਇਰੀ ਜੀ ਦੋਵੇਂ- ਸੁਣਾਤੀ ਸਾਰੀ ਗੱਲ ਉਹੀ ਮਤਲਬ ਗੱਲ ਆ ਗਈ ਨਾ ਹਾਂਜੀ ਹਾਂਜੀ ਵੀ ਠੱਗ ਨੂੰ ਠੱਗ ਟੱਕਰਿਆ ਤਾਂ ਫੇਰ ਵੀ ਸਵਾਦ ਆਉਂਦਾ ਮੈਨੂੰ ਭਾਈ ਟੱਕਰਿਆ ਕਿਆ ਬਾਤ ਆ ਮੇਰੀਆਂ ਤਾਂ ਰੂਹਾਂ ਤਾਜ਼ੀਆਂ ਹੋਈਆਂ ਪਈਆਂ ਜਦੋਂ ਦਾ ਮਿਲਿਆ ਦੇਖੋ ਪਤਾ ਨੀ ਜ਼ਿੰਦਗੀ ਦੇ ਮੇਲੇ ਦੁਬਾਰਾ ਨਾ ਜਾਣੇ ਮੁੜ ਕੇ ਮਿਲਣਾ ਵੀ ਆ ਕਿ ਨਹੀਂ। ਮਿਲਣਾ ਮੈਂ ਤੇ ਕੋਲ ਦੀ ਲੰਘਦਾ ਕੋਲ ਦੀ ਜਾਣਾ ਹੁਣ ਕੀ ਪਤਾ ਕਰ ਹੁੰਦਾ ਜਾਂ ਨਹੀਂ ਭਲੇ ਹੁੰਦਾ ਬੰਦੇ ਦਾ ਨਹੀਂ ਘਰੇ ਉਹਦਾ ਹੁੰਦਾ ਬੰਦਾ ਹੈ। ਦੱਸਿਆ ਨਾ ਉਹਦਾ ਨਾਂ ਰਫੀਕ ਆ ਮੇਰਾ ਖਿਆਲ ਆ ਇਹ ਹਾਂ ਖੈਰੀ ਮੇਰੀ ਆ ਮਾੜਾ ਮੋਟਾ ਗਰੀਬ ਆਦਮੀ ਨਹੀਂ ਖੈਰੀ ਮੇਰੀ ਕਾਰੋਬਾਰ ਵਾਲਾ ਬੰਦਾ ਅੱਛਾ ਉਹ ਇਹਨਾਂ ਦਾ ਰਿਸ਼ਤੇਦਾਰ ਆ ਉਹਨੇ ਮੈਨੂੰ ਇਹਦੀਆਂ ਗੱਲਾਂ ਸੁਣਾਈਆਂ ਵੀ ਯਾਰ ਉਹਦਾ ਨਾ ਬਿਮਾਰ ਹੋ ਕੇ ਤੇ ਏਦਾਂ ਹੋ ਗਈ ਬਹੁਤ ਤੰਗ ਜਿਹਾ ਇਹ ਹਸਪਤਾਲ ਆ ਤੁਸੀਂ ਇਹ ਦੇਖੋ ਵੀ ਜਿਹੜਾ ਬੰਦਾ ਜਿਸ ਮਾਰ ਹਟਿਆ ਸਾਰੇ ਕਹਿੰਦੇ ਸੀ ਇਹਦੇ ਇਹਦੇ ਉਹਨੇ ਮੈਨੂੰ ਅੱਛਾ ਇੱਕ ਹੋਰ ਗੱਲ ਮਜ਼ੇ ਵਾਲੀ ਜਿਹੜੇ ਸਾਡੇ ਬੰਦਿਆਂ ਨੇ ਬਾਬੇ ਦੀ ਹਸਪਤਾਲ ਵਾਲੀ ਵੀਡੀਓ ਦੇਖੀ ਆ ਅੱਜ ਜਿਹਨਾਂ ਨੇ ਨਹੀਂ ਦੇਖੀ ਉਹ ਦੇਖ ਲੈਣ YouTube ਤੇ ਪਈ ਆ ਆਪਣੇ
ਜਿਹੜਾ ਬੰਦਾ ਬਾਬੇ ਦੀਆਂ ਲੱਤਾਂ ਘੋੜਦਾ ਸੀਗਾ ਉਸ 2 ਟਾਈਮ ਬਾਬੇ ਦੀ ਖਬਰ ਲੈਣ ਜਾਂਦਾ ਹੁੰਦਾ ਸੀ, ਉਹ ਮਰ ਗਿਆ। ਉਹ ਵਿਚਾਰਾ ਮਰ ਗਿਆ। ਬਾਬਾ ਮਾਸ਼ਾਅੱਲਾ ਉਹਦੀ ਫਾਇਦਾ ਕਹਿਣ ਦੇ ਅਸੀਂ ਬੈਠਾ। ਇਹ ਤਾਂ ਰੱਬ ਦੇ ਕੰਮ ਆ ਨਾ, ਰੱਬ ਦੇ ਇਹ ਨਹੀਂ ਕਿਸੇ ਇਹਦੀ ਵਾਰੀ ਪਹਿਲੇ ਆ ਜਾਣੀ, ਇਹ ਤਾਂ ਕਿਸੇ ਨੂੰ ਨਹੀਂ ਪਤਾ। ਅਗਲੇ ਸਾਹ ਦਾ ਨਹੀਂ ਆਪਾਂ ਨੂੰ ਪਤਾ ਹੈਗਾ। ਨਹੀਂ ਜੀ, ਗਾਂ ਦਾ ਇੱਥੋਂ ਪੈਰ ਚੱਕ ਉੱਥੇ ਦਾ ਨਹੀਂ ਪਤਾ। ਇਸੇ ਲਈ ਅਸੀਂ ਕਹਿੰਦੇ ਕਿ ਜਿਹੜੀਆਂ ਚਲੋ ਸ਼ੁਗਰ ਮੇਲੇ ਦੀਆਂ ਗੱਲਾਂ ਇਹ ਯਾਦਾਂ ਰਹਿ ਜਾਂਦੀਆਂ। ਨਹੀਂ, ਇਹ ਯਾਦਾਂ ਹੀ- ਆਉਣ ਵਾਲੀ ਨਸਲ ਵੀ ਦੇਖੋ ਵੀ ਸਾਡੇ ਯਾਦਾਂ ਬਜ਼ੁਰਗ ਹੀ ਕਿੱਦਾਂ ਦੇ ਯਾਦਾਂ ਸੀ। ਅਸੀਂ ਪੁਰਾਣੀਆਂ ਵੀਡੀਓ ਜਿਹੜੀਆਂ ਬਾਬਾ ਬਣਾਈ ਦੀਆਂ ਨਾ, ਇਹਦਾ ਇੱਕ ਮਕਸਦ ਆ। ਇਹ ਚੀਜ਼ਾਂ ਜਿਹੜੀਆਂ ਆਪਣੀ ਆਉਣ ਵਾਲੀ ਨਸਲ ਨੂੰ ਨਹੀਂ ਲੱਭਣੀਆਂ, ਨਾ ਕਿਸੇ ਨੂੰ ਪਤਾ ਲੱਗਣਾ ਹਾਲ ਕਿਹਨੂੰ ਕਹਿੰਦੇ, ਨਾ ਪੰਜਾਲੀ, ਨਾ ਸੁਹਾਗਾ, ਨਾ ਕਿਸੇ ਸ਼ਾਇਦ ਦਾ ਨਹੀਂ ਪਤਾ ਲੱਗਣਾ ਹੈ। ਆ ਬੌਲਦਾਂ ਦੀ ਗੱਲ ਕੀਤੀ ਆ, ਬੌਲਦ ਹੁਣ ਕਿਹੜੇ ਘਰਾਂ 'ਚ ਆਉਣ ਵਾਲੀ ਨਸਲ ਨੂੰ ਸ਼ਾਇਦ ਬੌਲਦਾਂ ਵੀ ਨਾ ਪਤਾ ਲੱਗੇ। ਇਹ ਵੀ ਨਾ ਲੱਗੇ। ਹਾਂ, ਠੀਕ ਹੈ, ਟਰੈਕਟਰ ਆ ਗਏ ਆ। ਉਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਕਲਚਰ ਨਾਲ ਆਈਆਂ, ਆਪਾਂ ਇਸ ਕੋਸ਼ਿਸ਼ ਕਰੀ ਮੇਰੀ ਦੀਆਂ। ਸੈਟਿੰਗ ਠੀਕ ਆ। ਸੈਟਿੰਗ ਤੇਰੀ 16 ਨੇ ਆ, ਅੱਛਾ, ਪੂਰਾ ਬੰਬੂ ਲੱਗਦਾ। ਬਾਬਾ ਤੂੰ ਕਿਹੜੀ ਸੈਟਿੰਗ ਦੀ ਗੱਲ ਕਰਦਾ? ਸਮਝਣਾ ਮੇਕਅਪ। ਮੇਕਅਪ ਤੇਰਾ ਠੀਕ ਅੱਛਾ ਆ। ਮੇਕਅਪ ਠੀਕ ਆ। ਮੈਂ ਕਿਹਾ ਪਤਾ ਨਹੀਂ ਇਸ ਉਮਰੇ ਕਿਹੜੀ ਸੈਟਿੰਗ ਹੈ। ਠੀਕ ਆ, ਤੇ ਧੋਤੀ ਤੇ ਤੂੰ ਸਵਾਰੀ ਜਾਂਦੀ। ਉਹ ਫਾਟਕ ਥੋੜਾ ਜਿਹਾ ਖੁੱਲਾ ਸੀ, ਮੈਂ ਕਿਹਾ ਸਿੱਧਾ ਕੈਮਰਾ ਪੈਂਦਾ ਸੀ। ਹਾਂ ਬਈ, ਹਾਂਜੀ ਉਹ ਕਰੀ ਚੱਲ। ਮੈਂ ਤਾਂ ਹੁਣ ਨਾ ਹੋਇਆ ਬਣ ਮੇਰੇ ਤਾਂ ਦੰਦ ਮੂੰਹ ਦੇ ਬਾਜੀ, ਵਿੱਚ ਕੋਈ ਨਹੀਂ। ਸ਼ੁਕਰੀਆ ਜਨਾਬ ਦਾ, ਬਹੁਤ ਬਹੁਤ ਸ਼ੁਕਰੀਆ। ਨਹੀਂ, ਮੈਂ ਬੜਾ ਰਾਜ਼ੀ ਆ ਤੇਰੇ। ਤੂੰ ਆ ਹੀ ਗਿਆ, ਬੜੀ ਗੱਲ ਆ। ਜੇ ਤੂੰ ਮੇਰੇ ਤੇ ਰਾਜੀਆਂ, ਮੈਂ ਕਹਿੰਦਾ ਤੇਰੇ ਮਗਰ ਰਫਲ ਲੈ ਕੇ ਪੈ ਗਿਆ। ਤੇਰੀ ਮਰਜ਼ੀ ਆ, ਜੇ ਰਫਲ ਲੈ ਕੇ ਆਵੇਗਾ ਮੈਂ ਗੁੱਜਰ ਕਿਹੜਾ ਖਾਲੀ ਆ। ਇਹ ਵੀ ਅੱਗਾ ਪੂਰਾ ਹੀ ਦਿਨਾਂ ਦਾ ਜੰਮਿਆ ਤੇਰੇ ਹੋਇਆ। ਤੇ ਰਾਜੀਆਂ, ਮੈਂ ਇਦੋਂ ਵੀ ਰਾਜੀ ਆ। ਉਹ ਮੈਂ ਆਪਣੀ ਮਾਂ ਦਾ 6 ਸਾਲ ਦੁੱਧ ਚੰਗਿਆ, ਤੈਨੂੰ ਪਤਾ ਨਹੀਂ 2.5 ਮਹੀਨੇ ਮਿਲਿਆ ਕਿ ਨਹੀਂ। ਹਾਏ ਗੱਲ ਮੇਰੀ ਇੱਕ ਸੁਣ ਲਾ। ਹਾਂਜੀ, 6 ਸਾਲ ਆ ਜਿਹੜੇ ਕਾਨੂੰਨੋਂ ਬਾਹਰ ਆ, 6 ਨਾ ਦੱਸੇਗਾ। ਕਾਨੂੰਨ ਕਨਾਨੀ ਇੱਥੇ ਚੱਲਦੇ। 2.5 ਸਾਲਾਂ ਤੋਂ ਬਾਅਦ ਉਦੋਂ ਮਗਰੋਂ ਕੁੜੀ ਦੀ ਬਾਰੀ ਨਹੀਂ ਆਈ, ਹੋਰ ਨਿਆਣਾ ਜੰਮਣ ਦੀ, ਮੈਂ ਹੀ ਜੰਮਿਆ। ਪੇਟ ਕਰੋੜੀ ਜੀ ਨੂੰ ਕਹਿੰਦੇ ਆ, ਉੱਥੇ ਕਿਹੜਾ ਪਿੱਛੇ ਦਾ ਕੋਈ ਰੌਲਾ ਸੀ। ਹੋਰ ਜੀ ਬਿਲਕੁਲ ਜੀ। ਅੱਛਾ ਬਾਬੇ ਤਾਂ ਜੀ, ਫਿਰ ਲਾਗੂ ਹੁੰਦਾ ਕਾਨੂੰਨ ਹੈ, ਜੇ ਪਿੱਛੇ ਰੌਲਾ ਹੋਵੇ ਕੋਈ। ਹਾਂਜੀ, ਉੱਥੇ ਕਾਨੂੰਨ ਮੈਨੂੰ ਕੁਛ ਕਰਦਾ। ਦੀਆਂ ਗੱਲਾਂ ਮੈਨੂੰ ਮੈਂ ਯਾਦ ਕਰਾਣਾ। ਹਾਂ, ਚੋਰ ਵਾਲੀ ਇੱਕ ਉਹ ਜਿਹੜੀ ਜੇਲ੍ਹ 'ਚ ਆਪਾਂ ਕੱਟੀ, ਉਹ ਸੁਣਾ। ਜਿਹੜੀ ਜੇਲ੍ਹ ਵਾਲੀ? ਜੇਲ੍ਹ ਮੈਂ ਸਊਦੀ ਅਰਬ ਕੱਟੀ ਸੀ। ਕਹਿੰਦੇ ਬਾਹਰ ਦੇ ਮੁਲਕਾਂ ਦੇ ਵਿੱਚ ਖਾਣ ਪੀਣ ਬਹੁਤ ਚੰਗਾ ਬਾਬਾ। ਉਹ ਮੈਂ ਗਿਆ ਯਾਰ ਸੰਨ 76 ਵਿੱਚ ਗੈਰ ਕਾਨੂੰਨੀ। ਮੈਂ ਤੈਨੂੰ ਆਪਣੀ ਦੱਸਦਾ। ਆਪਣੀ ਦੱਸੋ। ਓਏ ਉਹ ਯਾਰ ਨਾ ਕਿਤੇ ਉਹ ਕੱਟਤੀ ਉਹ ਇਹ ਸੰਦੇਸ਼ਾਂ ਇੱਥੇ ਪਈ ਮੇਰੀ ਇੱਥੇ ਉਹ ਕੱਟਤੇ ਆ, ਉਹ ਕੱਟਤੇ ਆ, ਅੱਛਾ। ਉਹ ਕੱਟਤੇ ਆ। ਇਹ ਇਹ ਕਰੀ। ਨਹੀਂ ਇਦਾਂ ਦੀ ਨਹੀਂ ਕਰਦੇ ਹੈਗੇ। ਹਾਂ ਹਾਂ, ਕਿੱਥੇ ਗੱਲ ਦਾ ਲੜਦਾ ਫੜਾ ਹੁਣ। 76 ਨੂੰ 76 ਚ ਬਾਹਰ ਗਏ ਸਾਊਦੀ ਅਰਬ। 76 ਦੇ ਵਿੱਚ ਬਾਹਰ ਗਿਆ। ਹੂੰ ਉਹ 2 ਸਾਲ ਮੈਂ ਕੰਮਕਾਰ ਕੀਤਾ। ਕੰਮਕਾਰ ਕਰਕੇ ਮੈਂ ਕਿਹਾ ਵੀ ਹੁਣ ਯਾਰ ਚੱਲੀਏ ਪਿੱਛੇ ਨੂੰ। ਪਿੱਛੇ ਨਿਆਣੇ ਨਿੱਕਿਆਂ ਦਾ ਪਤਾ ਕਰੀਏ, ਮਾੜਾ ਮੋਟਾ ਚਾਹ ਪਾਣੀ ਬਣ ਗਿਆ। ਜਿਹੜਾ ਲੈਣ ਦੇਣ ਸੀ ਉਤਰ ਗਏ ਪੈਸੇ। ਮੈਂ ਉੱਤੇ ਇੱਕ ਬੰਦੇ ਮੁੰਡਾ ਸੀ ਮੇਰਾ ਬਾਕ, ਉਹਦੇ ਨਾਲ ਗੱਲ ਕੀਤੀ। ਉਹਦਾ ਹੋਟਲ ਸੀ ਚਾਹ ਦਾ, ਉਹਦੇ ਕੋਲ ਦੌੜੀਆ ਕਹਿੰਦੇ ਜਿਹੜੇ ਫੜ ਕੇ ਜੇਲ੍ਹ ਚ ਦਿੰਦੇ ਆ। ਅੱਛਾ, ਉਹ ਬੂਟਾ ਸੀ। ਉਹਨੂੰ ਮੈਂ ਕਿਹਾ ਯਾਰ ਮੈਂ ਜਾਣਾ ਦੇਸ਼ ਆਪਣੇ ਪਿੰਡ ਨੂੰ, ਪਾਕਿਸਤਾਨ। ਮੇਰਾ ਕੁਛ ਕਾਰਜ ਇੱਥੇ, ਮੈਂ ਅੱਗੇ ਪਿੱਛੇ ਫਿਰਦਾ। ਫੜਦੇ ਨੇ ਜਿਹੜੇ ਤਾਂ ਫਿਰਦੇ ਆ ਫੜਨ ਨੂੰ, ਉਹਨਾਂ ਨੂੰ ਫੜਦੇ ਨੇ। ਜਿਹੜੇ ਲੁਕਦੇ ਆ ਉਹਨਾਂ ਨੂੰ ਫੜਦੇ ਆ। ਉਹ ਤੇ ਉਲਟਰ ਬਾਜ ਆ। ਅੱਛਾ। ਉਹਨੇ ਕਿਹਾ ਚੰਗਾ। ਬੁੱਧ ਸੀ ਉਦੋਂ। ਬੁੱਧ ਨੂੰ ਮੈਨੂੰ ਕਹਿਣ ਲੱਗਾ ਵੀ ਆ ਜੀ। ਮੈਂ ਜੀ ਜ਼ੋਰ ਵੇਲੇ ਚਲਾ ਗਿਆ। ਉੱਥੇ ਚਾਹ ਚੂ ਪੀਤੀ। ਚਾਹ ਚੂ ਪੀ ਕੇ ਤਾਂ ਦੌੜੀਆਂ ਵਾਲੇ ਵੀ ਆ ਗਏ, ਫਾਨੇ ਵਾਲੇ। ਉਹਨਾਂ ਨੂੰ ਉਹਨੇ ਦੱਸਿਆ ਅਰਬੀ ਜ਼ਬਾਨ ਵਿੱਚ ਵੀ ਮੇਰਾ ਚਾਚਾ ਤੇ ਇਹਨੂੰ ਸਫ਼ਰ ਕਰਾਉਣਾ। ਅੱਛਾ। ਉਹ ਕਹਿਣ ਲੱਗੇ ਵੀ ਇਹਨੂੰ ਕਹਿ ਵੀ ਉਲਟੇ ਹੱਥ ਜਾਵੇ। ਇੱਥੇ ਆਪਣੇ ਖੱਬਾ ਹੱਥ ਆ ਨਾ, ਉੱਥੇ ਸੱਜਾ ਚੱਲਦਾ, ਤੇ ਉਲਟੇ ਹੱਥ ਜਾਵੇ। ਤੇ ਟਿਕਟ ਪਾਸਪੋਰਟ ਹਰ ਸ਼ਾ ਮੇਰੇ ਕੋਲ ਸੀ, ਲਈ ਸਿਰਫ ਸੀਟ ਕਰਾਉਣ ਵਾਲੀ। ਮੈਂ ਉਲਟੇ ਹੱਥ ਗਿਆ। ਉਹ ਤੇ ਕਹਿੰਗੇ ਉਹਨੇ ਗੱਡੀ ਘੁਮਾ ਕੇ ਮੋੜ ਕੇ ਲਿਆ ਕੇ ਮੇਰੇ ਮੋਹਰੇ ਲਾਤੀ। ਸਿਪਾਹੀਆਂ ਨੇ ਉਹ ਫੜਨੇ ਵਾਲਾ ਦਾ ਛੋਟਿਆਂ ਨੇ। ਉਹਨਾਂ ਨੇ ਮੇਰੇ ਮੋਹਰੇ ਲਾਤੀ। ਹਰਕਬ ਕਹਿੰਦੇ ਮੈਂ ਜੀ ਬਹਿ ਗਿਆ। ਉਹਨਾਂ ਨੇ ਜਾ ਕੇ ਮੈਨੂੰ ਨਾ ਜੇਲ੍ਹ ਦੇ ਵਿੱਚ 42 ਕਮਰੇ ਥੱਲੇ ਭੋਰੇ। ਅੱਛਾ। ਥੱਲੇ ਭੋਰੇ 'ਚ ਜੇਲ੍ਹ, ਉੱਥੇ ਬੱਤੀਆਂ ਚੱਕੀਆਂ। ਉੱਥੇ ਹੀ ਆਪਣੇ ਜਿਹੜੇ ਫਾਂਸੀ ਵਾਲੇ ਜਿਹੜੇ ਵੱਡੇ ਕੈਦੀ ਉੱਥੇ। ਮੇਰੇ ਜਾਂਦੇ ਨੂੰ ਨਾ ਉੱਥੇ ਇੱਕ ਸੈਲਾਨੀ ਬੰਦਾ ਬੜਾ ਜਵਾਨ, ਤੁਹਾਡੇ ਨਾਲ ਵੀ ਜ਼ਿਆਦਾ ਠੀਕ ਠਾਕ ਨਾ, ਚੰਗਾ ਸੀ ਆਪਣੇ ਆਪ। ਮੈਂ ਵੀ ਚੰਗਾ ਸੀ, ਮੈਂ ਕਿਹੜਾ ਮਾੜਾ ਸੀ। ਤੇ ਉਹ ਕਮਰੇ ਦੇ ਗੇੜੇ ਦੇਣ ਡਿਆ ਹੈ। ਮੈਨੂੰ ਉਹਨੇ ਸਿਪਾਹੀਆਂ ਨੇ ਕੱਢ ਕੇ ਤਾਂ ਮੈਨੂੰ ਉਧਰ ਨੂੰ ਤਾਰਿਆ। ਉਹਨੇ ਇਸ਼ਾਰਾ ਕੀਤਾ, ਕਹਿੰਦਾ ਇਹਦਾ ਮੁੱਖ ਖਰਾਬ ਆ, ਦਿਮਾਗ ਖਰਾਬ ਆ ਇਹਦਾ। ਆਹੋ। ਮੈਂ ਕਿਹਾ ਮੇਰਾ ਇਹਦੇ ਨਾਲ ਖਰਾਬ ਆ। ਮੈਂ ਕਿਹਾ ਮੇਰਾ ਇਹਦੇ ਨਾਲ ਖਰਾਬ ਆ। ਕਹਿੰਦਾ ਕੀ? ਮੈਂ ਕਿਹਾ ਬਈ ਸ਼ਾਮ ਨੂੰ ਨਾ, ਸੁਬਾਹ ਨੂੰ ਰਾਤ ਕੱਟ ਕੇ ਜਾਂ ਇਹ ਹੋਊ ਜਾਂ ਮੈਂ ਹੋਊ, ਇੱਕ ਹੋਊਗਾ ਵੀ ਜੇ ਇੱਕ ਦਾ ਕੰਮ, ਜਾਂ ਇਹ ਮੇਰਾ ਕਰ ਦੂ ਜਾਂ ਮੈਂ ਇਹਦਾ ਕਰ ਦੂੰ।
ਉਹਨੇ ਜਾ ਕੇ ਉੱਪਰ ਜਿਹੜਾ ਦਰੋਗਾ ਸੀ ਉਹਨੂੰ ਦੱਸਿਆ, ਉਹਨੇ ਕਿਹਾ ਇਹ ਜਿਹੜਾ ਅੱਗੇ ਬਲਾ ਬੰਦ ਕੀਤੀ ਇਹ ਵੀ ਉਦਾਂ ਦੀ ਬਲਾ। ਉਹ ਕਹਿੰਦਾ ਵੀ ਜਾਂ ਮੈਂ ਮਰ ਜਾਣਾ ਜਾਂ ਇਹਨੇ ਮਰ ਜਾਣਾ, ਜਾਂ ਸਾਨੂੰ ਦੋ ਹੀ ਕਰ ਦਿਓ, ਅਲੱਗ ਕਰ ਦਿਓ। ਆਹ ਉਹਨੇ ਸਾਨੂੰ 2 ਕਮਰੇ, ਮੈਨੂੰ ਕੱਢਿਆ ਹੋਰ ਕਮਰੇ 'ਚ ਬਾੜ ਦਿੱਤਾ। ਜਦੋਂ ਹੋਰ ਕਮਰੇ ਦੇ ਵਿੱਚ ਬਾੜ ਦਿੱਤਾ, ਅਸੀਂ 2 ਰਾਤਾਂ ਰਹੇ ਉੱਥੇ। ਪੂਰੀ ਗਏ ਹੁਣ ਇੱਕ ਦੂਜੇ ਨੂੰ, ਹਾਂ ਦੂਰ ਹੋ ਗਏ ਉਦਾਂ ਹਨਾ। ਆਹੋ 2 ਕਮਰਿਆਂ ਦੇ ਹਟਾ ਤੇ ਪਿੱਛੇ ਉਹ ਵੀ ਪੈਂਦਾ ਸੀ, ਮੈਂ ਵੀ ਪੈਂਦਾ ਸੀ ਮੋਰੇ। ਮੈਂ ਕਹਿੰਦਾ ਘੱਟ ਵੀ ਖੜ ਕੇ ਕੁੱਟ ਖਾਣੀ ਤਾਂ ਮੂਜੀ ਦਾ ਕੰਮ ਆ ਨਾ, ਦਫਾ ਤਾਂ ਕਰਨੀ ਚਾਹੀਦੀ ਨਾ। ਜੰਮ ਕੇ ਪਖੀਰਾਂ ਦੇ ਮੁੰਡਿਆਂ ਵਾਲੀ ਗੱਲ ਤਾਂ ਨਾ ਕਰੇ, ਖੜ ਕੇ ਕੁੱਟ ਨਹੀਂ ਖਾਣੀ। ਮੈਂ ਕਿਹਾ ਜਾਂ ਇਹ ਰਹੂ ਜਾਂ ਮੈਂ ਰਹੂ। ਉਹਨਾਂ ਨੇ ਦਰੋਗੇ ਨੇ ਕੱਢਿਆ, ਉਹਨੇ ਕਿ ਇਹਨੂੰ ਇੱਧਰ ਦਫਾ ਕਰ, ਪਾਕਿਸਤਾਨੀ ਨੂੰ ਇੱਧਰ ਕਰ। ਲੈ ਜੀ ਉਹਨੇ ਸਵੇਰ ਨੂੰ ਸਾਨੂੰ ਗੱਡੀ 'ਚ ਬਹਾਲਿਆ। ਅੱਛਾ, ਗੱਡੀ 'ਚ ਬਹਾਲ ਕੇ ਲੈ ਗਏ, ਲਿਜਾ ਕੇ ਤਾਂ ਉਹਨਾਂ ਨੇ ਸਾਨੂੰ ਉੱਥੇ ਦੇ ਦਿੱਤਾ। ਏਅਰਪੋਰਟ ਨੂੰ ਕੀ ਕਹਿੰਦੇ ਲੰਗਰ, ਏਅਰਪੋਰਟ ਸੀਟਾਂ ਵਾਲੇ ਉੱਥੇ ਬਾਰੀ ਚੜ੍ਹਨਾ। ਉੱਥੇ ਜਾ ਕੇ ਬੰਦੇ ਦੀਆਂ ਢੇਰੀਆਂ ਲੱਗੀਆਂ ਪਈਆਂ, 2 ਸਾਲਾਂ ਦੇ ਉੱਥੇ ਬੰਦੇ ਪਏ। ਬੰਦੇ ਪੈ ਡੱਡੀਆਂ ਹਜਾਮਤਾਂ ਉਹਨਾਂ ਦੀਆਂ ਹੋਈਆਂ, ਬੁਰੇ ਹਾਲ ਮੰਦੀਆਂ ਘੜੀਆਂ ਦਾ ਮਾਫ ਕਰੇ। ਉਹ ਬਾਹਰ ਹੀ ਕਹਿੰਦੇ ਆ, ਪਰ ਜਿਹਨੇ ਦੇਖਿਆ ਨਾ ਸਿਆਣੇ ਨੇ ਕਿਹਾ ਬਾਹਰ ਵੇਲੇ ਬਾਅਦ ਚਾਹੀ ਘਰ ਵਿੱਚ ਹੋਵੇ ਫਕੀਰੀ, ਚਿੱਤ ਚਾਵੇ ਵਤਨਾਂ ਵਤਨ ਪਤਾ ਨਹੀਂ ਹੁੰਦਾ। ਮੈਂ ਧੱਕੇ ਬੜੇ ਖਾਧੇ, ਤੈਨੂੰ ਪਤਾ। ਮੈਂ ਲੇਬੀਆ ਮੈਂ ਰਿਆਂ, ਲੇਬੀਆ ਵੀ ਉਦੋਂ ਰਹੇ ਜਦੋਂ ਬਿਲਕੁਲ ਪਾਬੰਦੀਆਂ ਲੱਗੀਆਂ ਸੀ, ਨਾ ਪੈਸੇ ਭੇਜ ਸਕਦੇ ਸੀ ਨਾ ਆ ਸਕਦੇ ਸੀ। ਗੈਰ ਕਾਨੂੰਨੀ ਰਿਹਾ ਮੈਂ, ਕਜ਼ਾਫੀ ਦੇ ਜਿੰਨੀ ਵਾਰੀ ਲੰਘਿਆ ਗੈਰ ਕਾਨੂੰਨੀ ਲੰਘਿਆ, ਨੰਗਾਇਆ ਰੱਬ ਦੀ ਜਾਤ ਦੇ ਵਿੱਚ ਮੇਰੀ ਚਲਾਕੀ ਕੋਈ ਨਹੀਂ, ਦਾਣੇ ਪਾਣੀ ਦੀ ਗੱਲ। ਖੈਰ ਜੋ ਉੱਥੇ ਗਿਆ, ਮੈਂ ਕਿਹਾ ਬਈ ਇੱਥੇ ਆ ਗਿਆ, ਉਹ ਕਹਾਂਗੇ ਵੀ ਇੱਥੋਂ ਨੰਬਰਦਾਰ ਸੀਟ ਮਿਲਦੀ ਆ। ਮੈਂ ਕਿਹਾ ਠੀਕ ਆ, ਹੁਣ ਇੱਥੋਂ ਆ ਕੇ ਲੈ ਜੀ। ਉਹ ਸਵੇਰ ਨੂੰ ਪਈਆਂ ਨੇ ਸ਼ਾਮ ਦੇ ਲਈ ਰੋਸਟ ਕੀਤੀਆਂ ਮੁਰਗੀਆਂ ਆ ਗਈਆਂ ਜੇਲ੍ਹ 'ਚ। ਅੱਛਾ, ਚੌਲ ਕਦੇ ਫਰੂਟ ਕਦੇ। ਮੈਂ ਕਿਹਾ ਲਾ ਦਿਆਂਗੇ ਗੋਡੀਆਂ ਦੇ। ਅੱਛਾ, ਉਹ ਕੋਈ ਚੌਲ ਨੂੰ ਪੈ ਗਿਆ, ਕੋਈ ਫਰੂਟ ਨੂੰ ਪੈ ਗਿਆ। ਉਹ ਮੈਂ ਕਿਹਾ ਚੌਲ ਫਰੂਟ ਛੱਡ। ਮੈਂ ਕਿਹਾ ਜਜਾਜ ਕਹਿੰਦੇ ਮੁਰਗੀ ਨੂੰ, ਜੀਭ ਕਹਿੰਦੇ ਲਿਆਉਣ ਆਪ ਲੈ ਕੇ ਆ ਜੀਭ। ਮੈਂ ਕਿਹਾ ਜੀਭ ਜਜਾਜ। ਉਹ 2 ਮੈਂ ਖਾਦੇ ਨਾ, ਖਾ ਕੇ ਤਾਂ ਚੌਲਾਂ। ਮੈਂ ਕਿਹਾ ਨਾ ਇਹ, ਮੈਂ ਕਿਹਾ ਪਰ ਜੀਭ ਤਾਂ ਨਹੀਂ। ਇੱਕ ਹੋਰ ਦਿਨ 3 ਮੈਂ ਮੁਰਗੀਆਂ ਖਾ ਕੇ ਪਾਣੀ ਦਾ ਗਲਾਸ ਪੀਤਾ। ਮੈਂ ਕਿਹਾ ਵੱਧ ਗਿਆ ਨਜ਼ਾਰਾ ਵੀ, ਦੱਸ ਦੇ ਜੇ ਇੱਥੇ ਰਹਿ ਗਏ ਤਾਂ ਸਾਲ ਪੈ ਜਾਣਗੇ। ਯਾਨੀ ਤੁਹਾਨੂੰ ਤਾਂ ਫਿਰ ਜੇਲ੍ਹ ਦੇ ਵਿੱਚ ਮੌਜਾਂ ਬੜੀਆਂ ਸੀ। ਮੈਂ ਕਿਹਾ ਨਜ਼ਾਰੇ 5 ਦਿਨ ਰਹੇ। ਹਾਂ, ਇੱਥੇ ਕਿਸੇ ਬਨੀਮੇ ਤੇ ਵੀ ਉਦਾਂ ਦਾ ਨਜ਼ਾਰਾ ਨਹੀਂ ਆਇਆ, ਪਰ ਗੱਲ ਨਹੀਂ ਆ ਪਤਨ ਯਾਦ ਆਉਂਦਾ। ਅੱਛਾ, ਨਾ ਉਦਾਂ ਉਹਨਾਂ ਨੇ ਕੋਈ ਸਿਆਪ ਕੋਈ ਮਾਰ ਤਾਂ ਨਹੀਂ ਕੀਤੀ ਹੈ? 1000 ਰੁਪਏ ਨਹੀਂ, ਅਸੀਂ ਕਿਹੜਾ ਸਾਨੂੰ ਤੋਂ ਫੜਿਆ ਸੀ, ਸਾਨੂੰ ਮੁਸਲਮਾਨ ਨਹੀਂ ਅਸੀਂ, ਸਾਡਾ ਨਹੀਂ ਮੱਕਾ ਮਦੀਨਾ। ਗੈਰ ਕਾਨੂੰਨੀ ਗਏ, ਫੜੇ ਗਏ, ਉਹਨਾਂ ਨੇ ਸਟੈਂਪ ਲਾਇਆ। ਯਾਦ ਤਾਂ ਜਹਾਜ਼ ਟਿਕਟ ਦੇ ਪੈਸੇ ਪਰ ਟਿਕਟ ਮੇਰੇ ਕੋਲ। ਬਾਅਦ ਚ ਕਿਤੇ ਯਾਦ ਨਹੀਂ ਆਇਆ ਵੀ ਯਾਰ ਕਿਉਂ ਨਾ ਉਹ ਦੁਬਾਰਾ ਜੇਲ੍ਹ ਦੇ ਵਿੱਚ ਆਪਾਂ ਜਾਈਏ, ਖਾਣ ਪੀਣ ਖੁੱਲਾ ਲੱਭਦਾ ਆ ਮੁਰਗੀਆਂ ਆਦੀਆਂ ਜਾਨ ਨੂੰ। ਇੱਥੇ ਤਾਂ ਦਾਲ ਵੀ 7 ਇੱਕ ਮਸਾਲੇ ਵਾਲੀ ਹੁੰਦੀ ਆ। ਇੱਥੇ ਸ਼ਾਮ ਨੂੰ ਫਾਹਾ ਲੈ ਲੈਂਦੇ ਆ, ਇੱਥੇ ਸ਼ਾਮ ਨੂੰ ਅਗਲੇ ਅੰਦਰ ਕਾਣਗੇ ਖਾਣਾ ਅੰਦਰ ਹੋ ਗਏ, ਖਾਣਾ ਕੀ ਹੈ ਇੱਥੇ ਕੱਟ ਦਈਏ। ਨਹੀਂ ਉਹ ਤਾਂ ਕੱਢ ਦੋ, ਮੂੰਹ ਤੇ ਸਾਡੀ ਜਾਏ ਖਾਣਾ ਕਿਤੋਂ। ਨਹੀਂ ਪਤਾ, ਉਹ ਤਾਂ ਸਾਊਦੀ ਅਰਬ ਵਾਲੀ ਜੇਲ੍ਹ ਚਲਾ ਜਾ। ਸਾਊਦੀ ਅਰਬ ਦੀ ਜੇਲ੍ਹ ਦੀ ਗੱਲ ਕੀਤੀ, ਇੱਥੇ ਤਾਂ ਦਾਲ ਹੀ ਹੁੰਦੀ ਥੋੜਾ ਪੀ ਕੇ ਪੂਰਾ ਕਰ ਲਈਦਾ, ਖਾਦਾ ਪੂਰਾ ਕਰ ਲੈਣਾ। ਸਾਡੇ ਇੱਕ ਨਾ ਬਜ਼ੁਰਗ ਹੁੰਦੇ ਸੀਗੇ ਜੀ, ਭਲੇ ਵਕਤਾਂ ਵਿੱਚ ਉਹਨਾਂ ਕੋ ਕਿਤੇ ਨਾ ਬੰਦਾ ਮਰ ਗਿਆ ਤੇ ਉਹਨਾਂ ਨੇ ਪਰਚਾ ਕਿੰਨਿਆਂ ਤੇ ਕਰਾਤਾ। ਉਹ ਵਿਚਾਰਾ ਇੱਕ ਛੋਟਾ ਜਿਹਾ ਕੱਦ ਦਾ ਬੰਦਾ ਸੀ, ਉਹਨੂੰ ਵੀ ਲੈ ਗਏ ਫੜ ਕੇ ਵਿੱਚ ਹੀ ਹੈ। ਤੇ ਉਹ ਪੁਲਿਸ ਵਾਲੇ ਉਦੋਂ ਨਾ ਆਪਣੇ ਘਰਾਂ 'ਚ ਲਿਜਾ ਕੇ ਆਪਣੇ ਕੰਮਕਾਰ ਲਈ ਵੀ ਲੈ ਜਾਂਦੇ ਹੁੰਦੇ ਸੀ ਕੈਦੀਆਂ ਨੂੰ। ਲੈ ਜਾਂਦੇ। ਅੱਛਾ, ਉਹ ਕੈਦੀ ਨੂੰ ਨਾ ਘਰ ਲੈ ਕੋ ਜੱਟਾ ਜ਼ਿਮੀਂਦਾਰਾਂ ਦਾ ਹੈ ਸੀਗਾ, ਤੇ ਉਹਨੇ ਕਿਹਾ ਵੀ ਮੈਂ ਨਾ ਇਹਦੀ ਮੱਝ ਜਿਹੜੀ ਸੁੱਕੀ ਜਾਈ ਹੈ ਇਹਦੀ ਜਰਾ ਸੇਵਾ ਸੁਵਾ ਕਰਦਾ, ਮੈਨੂੰ ਖੁਸ਼ ਹੋ ਕੇ ਨਾ ਮੇਰੀ ਸਜ਼ਾ ਮਾਫ ਕਰ ਦੇਣਗੇ, ਘਟਾ ਦੇਣਗੇ। ਉਹਨੇ 4 ਦਿਨ ਜੀ ਉਹਨੂੰ ਚੰਗੇ ਮਸਾਲੇ ਮਸੂਲੇ ਦਿੱਤੇ, ਸੇਵਾ ਸੁਵਾ ਚੰਗੀ ਉਹ ਰਾਜੀ ਹੋਣ ਲੱਗ ਪਈ, ਦੁੱਧ ਦਾ ਵਧਣਾ ਸ਼ੁਰੂ ਹੋ ਗਿਆ। ਤੇ ਉਹ ਹੁਣ ਇਸ ਝਾਕ ਵਿੱਚ ਵੀ ਮੇਰੀ ਸਜ਼ਾ ਜਿਹੜੀ ਨਾ ਘਟ ਜੂਗੀ ਇਸੇ ਬਹਾਨੇ। ਉਹ ਕਿਤੇ ਨਾ ਅਫਸਰ ਦੀ ਤੀਵੀਂ ਨੂੰ ਉਹਨੇ ਸੁਣ ਲਿਆ, ਉਹਨੇ ਕਿਹਾ ਵੀ ਬੰਦਾ ਬੜੇ ਕੰਮ ਦਾ ਆ ਇਹ, ਆਪਣੀ ਤਾਂ ਮੱਝ ਰਾਜੀ ਹੋ ਗਈ ਆ, ਦੁੱਧ ਵੀ ਚੰਗਾ ਹੋ ਗਿਆ, ਇਹਦੀ ਕਿਤੇ ਕਹਿ ਕੂ ਕਿ ਸਜ਼ਾ ਇਹਦੀ ਵਧਾ ਲਓ, ਇਹਦੀ ਕਹਿ ਕੇ ਸਜ਼ਾ ਵਧਾਓ, ਇਹ ਬੰਦਾ ਬੜੇ ਕੰਮ ਦਾ। ਉਹਨੇ ਕਿਹਾ ਇਹ ਕੀ ਹੋਇਆ, ਇਹ ਤਾਂ ਉਲਟੇ ਚੱਕਰ ਚੱਲ ਗਏ। ਉਹਨੇ 4 ਦਿਨਾਂ 'ਚ ਮੱਝ ਫੇਰ ਉੱਥੇ ਲਿਆਤੀ। ਉਹਨੇ ਕਿਹਾ ਇਹ ਤਾਂ ਮੈਂ ਸੇਵਾ ਕਰਦਾ ਸੀ ਆਪਣੀ ਸਜ਼ਾ ਘਟਾਉਣ ਲਈ, ਤੇ ਮੇਰੀ ਸਜ਼ਾ ਵਧਣ ਲੱਗੀ ਹੈ।